ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ ਕੀ ਹਾਲ ਹੈ? ਠੀਕ ਹੋ? ਸਲਾਮਤ ਰਹੋ। ਅੱਜ ਫਿਰ ਆਏ ਰਾਤ ਦੀ ਗੇੜੀ ਲਵਾਈਏ ਤੁਹਾਨੂੰ। ਅੱਜ ਬੱਦਲ ਬਣ ਗਿਆ ਸ਼ਾਮੀ ਤੇ ਬਾਰਿਸ਼ ਸ਼ੁਰੂ ਹੋ ਗਈ ਤੇ ਚੰਗੀ ਬਾਰਿਸ਼ ਹੋਈ ਹੈ। ਸੜਕ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੋਣਾ, ਗਿੱਲੀ ਹੋਈ ਹੈ ਸੜਕ। ਤੇ ਮੈਂ ਤੁਹਾਨੂੰ ਅੱਜ ਗਿੱਲੀ ਰਾਤ ਦੀ ਸੈਰ ਕਰਵਾਈ ਹੈ। ਇੱਥੇ ਮੈਂ ਵੇਖਣਾ ਕਿਸੇ ਦੁਕਾਨ ਤੇ ਵੀ ਜਾਈਏ ਨਾ ਜੀ, ਕੋਈ ਉੱਥੋਂ ਕੋਈ ਗਰੋਸਰੀ ਲਈਏ, ਕੋਈ ਸ਼ੈ ਲਈਏ, ਟਿਲ ਤੇ ਜਿਹੜਾ ਬੰਦਾ ਬੈਠਾ ਉਹ ਤੇ ਬੰਦਾ ਬੈਠਾ ਜਾਂ ਜ਼ਨਾਨੀ ਬੈਠੀ ਹੈ, ਉਹ ਮਾਈ ਲਵ ਆ ਕੀ ਗੱਲ ਕਰਦਾ ਹੈ ਜੀ। ਜੇ ਬੱਚੇ ਸਕੂਲੇ ਗਏ ਤੇ ਉੱਥੇ ਮਿਸ ਬਾਹਰ ਇੱਕ ਉਹਨਾਂ ਨੂੰ ਰਿਸੀਵ ਕਰਨਾ ਸਿਖਲੋਤੀ ਹੈ ਤੇ ਉਹ ਬੱਚਿਆਂ ਨੂੰ ਇੰਝ ਜਿਹੜਾ ਨਾ ਉਹ ਗੱਲ ਲਾ ਲੈਂਦੀ ਹੈ, ਉਹਨਾਂ ਨੂੰ ਹੱਕ ਕਰਦੀ ਹੈ ਤੇ ਇੰਝ ਜਿਹੜੇ ਬੱਚੇ ਨੇ ਉਹ ਆਪਣੇ ਵਾਲਦੈਨ ਨੂੰ ਲਵ ਯੂ ਆਖਦੇ ਨੇ, ਵਾਲਦੈਨ ਬੱਚਿਆਂ ਨੂੰ ਲਵ ਯੂ ਆਖਦੇ ਨੇ। ਫਿਰ ਜਿਹੜੇ ਮੀਆਂ ਬੀਵੀ ਨੇ ਉਹ ਵੀ ਉਹ ਕੰਜੂਸੀ ਨਹੀਂ ਕਰਦੇ ਆਈ ਲਵ ਯੂ ਆਖਣ 'ਚ। ਤੇ ਇਸ ਚੀਜ਼ ਦੀ ਕਮੀ ਜਿਹੜੀ ਹੈ ਨਾ ਉਹ ਸਾਡੀ ਸੁਸਾਇਟੀ 'ਚ ਬੜੀ ਮਹਿਸੂਸ ਹੁੰਦੀ ਹੈ। ਨਾ ਤੇ ਅਸੀਂ ਅੱਬਾ ਜੀ ਨੂੰ ਪਿਆਰੇ ਅੱਬਾ ਜੀ ਆਨੇ ਆ, ਨਾ ਅਸੀਂ ਆਪਣੀ ਔਲਾਦ ਨੂੰ ਪਿਆਰੇ ਬੇਟੀ ਜਾਂ ਪਿਆਰਾ ਪੁੱਤਰ ਆਨੇ ਆ। ਅਸੀਂ ਝਕਦੇ ਹੀ ਰਹਿੰਦੇ ਆ, ਅੰਦਰ ਪਿਆਰ ਬੜਾ ਹੁੰਦਾ ਲੇਕਿਨ ਉਹਦਾ ਇਜ਼ਹਾਰ ਅਸੀਂ ਲਫ਼ਜ਼ਾਂ ਨਾਲ ਨਹੀਂ ਕਰਦੇ। ਤੇ ਅੱਜ ਮੈਂ ਇੱਕ ਲੈਕਚਰ ਸੁਣਿਆ ਜਿਹਦੇ ਵਿੱਚ ਹਜ਼ਰਤ ਯੂਸਫ ਅਲੈਹਿਸਲਾਮ ਦਾ ਅੰਦਾਜ਼ੇ ਤਖਾਤਬ ਉਹਨਾਂ ਦੱਸਿਆ ਕਿ ਉਹ ਆਪਣੇ ਵਾਲਿਦ ਸਾਹਿਬ ਨੂੰ ਪਿਆਰੇ ਅੱਬਾ ਜੀ ਕਹਿੰਦੇ ਨੇ ਕਿ ਪਿਆਰੇ ਅੱਬਾ ਜੀ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਜੀ। ਤੇ ਮੈਨੂੰ ਬੜਾ ਅੱਛਾ ਵੀ ਲੱਗਾ, ਆਪਣਾ ਵੀ ਲੱਗਾ ਵੀ ਇਹ ਤਰੀਕੇਕਾਰ ਤੇ ਸਾਡਾ ਹੈ ਤੇ ਇਹ ਸਾਨੂੰ ਤਾਂ ਅਜੇ ਤੱਕ ਦੱਸਿਆ ਨਹੀਂ ਗਿਆ ਜੀ। ਅਸੀਂ ਇੱਕ ਦੂਜੇ ਦੇ ਨਾਲ ਅੰਦਰੋਂ ਅੰਦਰੀ ਪਿਆਰ ਦਾ ਸਮੁੰਦਰ ਲਈ ਫਿਰਨੇ ਆ, ਪਰ ਉਹਦਾ ਇਜ਼ਹਾਰ ਅਸੀਂ ਲਫ਼ਜ਼ਾਂ ਨਾਲ ਨਹੀਂ ਕਰ ਪਾਉਂਦੇ। ਉਹ ਕਰਨਾ ਚਾਹੀਦਾ। ਜਿਵੇਂ ਅਸੀਂ ਆਪਣੇ ਦੋਸਤਾਂ ਨੂੰ ਮਿਲਨੇ ਆ ਤੇ ਅਸੀਂ ਉਹਨਾਂ ਨੂੰ ਗਲ ਵੀ ਲਾਉਂਦੇ ਆ, ਉਹਨਾਂ ਨੂੰ ਚੁੰਮ ਵੀ ਲਾਉਂਦੇ ਆ ਤੇ ਇਹ ਇਸ ਬੜਾ ਅੱਛਾ ਲੱਗਦਾ। ਤੇ ਕਿਆ ਸਾਡੇ ਵਾਲਿਦੈਨ ਨੂੰ ਇਹ ਅੱਛਾ ਨਾ ਲੱਗੇਦਾ? ਜੇ ਸਾਡੀ ਔਲਾਦ ਨੂੰ ਇਹ ਅੱਛਾ ਨਾ ਲੱਗੇਦਾ? ਸਾਡੇ ਭਾਈਆਂ ਨੂੰ ਅਸੀਂ ਆਪਸ 'ਚ ਮਿਲੀਏ, ਭੈਣਾਂ ਨੂੰ ਮਿਲੀਏ, ਅਸੀਂ ਉਹਨਾਂ ਦੇ ਨਾਲ ਇਜ਼ਹਾਰ ਕਰੀਏ ਕਿ ਅਸੀਂ ਤੁਹਾਡੇ ਨਾਲ ਪਿਆਰ ਕਰਨੇ ਆ, ਤੇ ਇਹ ਯਕੀਨਨ ਇਹ ਬੜੀ ਖੂਬਸੂਰਤ ਗੱਲ ਹੈ ਤੇ ਇਹ ਗੱਲ ਕਰਨੀ ਚਾਹੀਦੀ ਹੈ। ਮੁਹੱਬਤ ਦਾ ਇਜ਼ਹਾਰ ਅਸੀਂ ਵੈਸੇ ਤਾਂ ਕਰਦੇ ਰਹਿੰਦੇ ਆ ਕਿ ਅਸੀਂ ਇੱਕ ਦੂਜੇ ਦੇ ਕੰਮ ਆਉਂਦੇ ਆ, ਅਸੀਂ ਇੱਕ ਦੂਜੇ ਦੇ ਪੈਰ ਵੀ ਘੁੱਟ ਦਿੰਦੇ ਆ, ਅਸੀਂ ਇੱਕ ਦੂਸਰੇ ਦੇ ਕੱਪੜੇ ਵੀ ਇਸਤਰੀ ਕਰ ਦਿੰਦੇ ਆ। ਅਸੀਂ ਘਰਾਂ ਦੇ ਵਿੱਚ ਸਾਡੀਆਂ ਮਾਂ ਭੈਣਾਂ ਜਿਹੜੀਆਂ ਨੇ ਜਾਂ ਬੀਵੀਆਂ ਨੇ ਉਹ ਸਫਾਈ ਸੁਥਰਾਈ ਵੀ ਕਰਦੀਆਂ ਨੇ, ਰੋਟੀ ਪਾਣੀ ਵੀ ਕਰਦੀਆਂ ਨੇ ਹੈ ਜੀ। ਤੇ ਮਾਵਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਰਿੰਨ ਪਕਾ ਕੇ ਉਹਨਾਂ ਨੂੰ ਬੜਾ ਸੋਹਣਾ ਖਵਾਉਂਦੀਆਂ ਨੇ, ਲੇਕਿਨ ਉਹ ਅਕਸਰ ਉਹ ਜਿਹੜੀ ਉਹ ਸਿਰਫ ਇਸ ਨੂੰ ਕਾਫੀ ਸਮਝ ਰਹੀਆਂ ਹੁੰਦੀਆਂ ਨੇ ਕਿ ਵੀ ਜਿਹੜੀ ਮੈਂ ਖਿਦਮਤ ਕਰ ਦਿੱਤੀ ਹੈ ਇਹਦੇ ਨਾਲ ਆਈ ਲਵ ਯੂ ਆਖਣ ਦੀ ਲੋੜ ਕੋਈ ਨਹੀਂ। ਹਾਲਾਂਕਿ ਉਹ ਆਈ ਲਵ ਯੂ ਆਖਣ ਦੀ ਬੜੀ ਜ਼ਰੂਰਤ ਹੈ। ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਇਜ਼ਹਾਰੇ ਮੁਹੱਬਤ ਦੀ ਬੜੀ ਜ਼ਰੂਰਤ ਹੈ।
ਉਹ ਜਿਹੜਾ ਮਰਦ ਹੈ ਉਹਨੂੰ ਵੀ ਇਜ਼ਹਾਰੇ ਮੁਹੱਬਤ ਦੀ ਜ਼ਰੂਰਤ ਹੈ, ਜਿਹੜੀ ਬੀਵੀ ਹੈ ਉਹਨੂੰ ਵੀ ਇਜ਼ਹਾਰੇ ਮੁਹੱਬਤ ਦੀ ਜ਼ਰੂਰਤ ਹੈ। ਹਰ ਬੰਦੇ ਨੂੰ ਜਿਹੜਾ ਨਾ ਇਹ ਬੜੀ ਫਿਤਰੀ ਜੀ ਗੱਲ ਹੈ, ਉਹਨੂੰ ਇਜ਼ਹਾਰੇ ਮੁਹੱਬਤ ਜਿਹੜਾ ਉਹ ਅੱਛਾ ਲੱਗਦਾ ਤੇ ਕਰਿਆ ਕਰੋ, ਇਹ ਕਰਨਾ ਚਾਹੀਦਾ। ਅੱਜ ਕੱਲ੍ਹ ਤੇ ਕੁਝ ਵੀਡੀਓ ਐਸੀਆਂ ਆਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਉਹਨਾਂ ਨੂੰ ਵੇਖ ਕੇ ਮੈਂ ਰਾਤੀ ਕਈ ਵਾਰੀ ਉੱਠ ਕੇ ਬਹਿ ਗਿਆ ਕਿ ਯਾਰ ਇਹ ਇਤਨਾ ਵੀ ਕੋਈ ਬੰਦਾ ਸ਼ਕੀਉਲ ਕਲਬ ਹੋ ਸਕਦਾ, ਇਤਨਾ ਵੀ ਕੋਈ ਬੰਦਾ ਬੇਦਰਦ ਹੋ ਸਕਦਾ, ਇਤਨਾ ਬੱਚਿਆਂ ਨੂੰ ਉਹ ਇਸ ਕਦਰ ਦਰਿੰਦਗੀ ਦੇ ਨਾਲ ਕੁੱਟ ਰਹੇ ਨੇ ਉਸਤਾਦ ਸਾਹਿਬਾਨ ਜਿਹੜੇ ਨੇ। ਇਹ ਕਿਹੜਾ ਕੁਰਾਨ ਹੈ, ਕਿਹੜਾ ਦੀਨ ਹੈ, ਕਿਹੜੀ ਇਸਲਾਮ ਦੀ ਤਰਬੀਅਤ ਹੈ ਇਹਨਾਂ ਦੀ। ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਕੋਲ ਇੱਕ ਬੱਚਾ 10 ਸਾਲ ਤੱਕ ਜਿਹੜਾ ਹੋ ਰਿਹਾ ਤੇ ਉਹ ਦੱਸਦਾ ਕਿ ਵੀ ਮੈंने ਜ਼ਿੰਦਗੀ ਦੇ ਵਿੱਚ ਜਿੰਨੀ ਦੇਰ ਮੈਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਨਾਲ ਰਿਹਾ ਕਦੀ ਆਪਨੇ ਮਾਰਨਾ ਤੇ ਦੂਰ ਦੀ ਗੱਲ ਝਿੜਕਿਆ ਵੀ ਨਹੀਂ। क्या नबी करीम सल्लल्लाहु अलैहि वसल्लम ने उन्होंने दी तरबियत नहीं की थी, उन्होंने नहीं पढ़ाया, सारा कुछ दसिया। क्या वो साहबे सुफा जिहड़े सन उन्होंने सोटियां नाल कुटिया जांदा सी। ये सोटियां दी मार जिहड़ी जिहड़ा बच्चा पढ़ जे ਉਹਨੂੰ ਪੜਾਓ, ਜਿਹੜਾ नहीं पढ़ सकता ਉਹਨੂੰ ਛੱਡ ਦਿਓ। कोई हिफज कराना कोई फर्ज ते नहीं ना। असल चीज़ है कुरान दा पढ़ना और कुरान दा मैसेज जिहड़ा वो किसी नूं पता कोई नहीं लगता। सारे हत्थी पढ़ के अगले जहान टुर जांदे ने ते बस अरबी तो इलावा उन्होंने ये नहीं पता कि रब ने इहदे च आखिया की है। ते इंज जुल्म ना करो कौम दे नाल, बच्चियां दे नाल। बच्चियां नूं दीन तो इल्म तो मुतनफर ना करो। और मैं वालदैन नूं भी आखांदा कि वो अपने बच्चों के नाल ना सिर्फ प्यार करन, इजहारे मुहब्बत करन, वो इंज दे वहशी जंगलियां तो भी अपनी औलाद नूं महफूज रखन, इन्हां तो बचा के रखो। हुण ते ऑनलाइन हर सिलसिला मौजूद है, इस्लाम 360 है, वो तुसी एप्लीकेशन अपने फोन च कर लो तो वो तुहानूं बांह फड़ के ना वो पढ़ांदा है। वो ऐसी एप्लीकेशन है वो तुहानूं कायदे तो लैके ते पूरा कुरान हदीस सारियां किताबां तफसीर दियां हर शै उहदे विच मौजूद है। अकल तो काम लवो। अल्लाह ताला कुरान दे विच बार बार आप फरमांदा है कि अकल तो काम लवो, तदब्बर करो। एवें अंधा धुंध ਜਿਹੜੀਆਂ ਨਾ ਉਹ ਮੇਰੀ ਆਇਤ ਤੇ ਡਿੱਗ ਨਾ ਪਵੋ, ਉਹਨਾਂ ਨੂੰ ਸਮਝੋ, ਉਹਨਾਂ ਦੇ ਪਿੱਛੇ ਜੋ ਵਿਜ਼ਡਮ ਹੈ ਉਹਦੇ ਤੇ ਗੌਰ ਕਰੋ। ਲਓ ਜੀ, ਇਹ ਤੁਹਾਨੂੰ ਅੱਜ ਰਾਤ ਦੀ ਜਿਹੜੀ ਹੈ ਨਾ, ਰਾਤ ਦੀ शहर की गश्त भी करा दी है। हर शहर सौ गई है तो रात दे जनाब तकरीबन 11:15 बजे जे। बिजली इन्हां कोल इन्नी है, वेखो दफ्तर बंद हो गए ने पर अंदर लाइटां ऑन ने ते ढेर लाइटां ऑन ने। अल्लाह ते बंदे इन्नी लाइटां ऑन करन दी केड़ी लोड़ है। एक बंदा ने लिखा साढ़े मतलब प्यार मुहब्बत की गल करना भी जड़ा ਉਹਦਾ ਰਿਵਾਜ ਹੀ ਕੋਈ ਨਹੀਂ ਨਾ ਜੀ। ਉਹ ਸਾਨੂੰ ਗੁੱਸਾ ਕਰਨ ਉੱਤੇ ਤਾਂ ਬਿਲਕੁਲ ਸ਼ਰਮ ਨਹੀਂ ਹੁੰਦੀ ਤੇ ਪਿਆਰ ਕਰਨ ਉੱਤੇ ਸਾਨੂੰ ਬੜੀ ਸ਼ਰਮ ਆਉਂਦੀ ਹੈ।
ਜਿਵੇਂ ਸਾਨੂੰ ਅਜ਼ਾਨ ਦੇਣ 'ਚ ਬੜੀ ਸ਼ਰਮ ਆਉਂਦੀ ਹੈ। ਉਹ ਇੱਕ ਬੰਦੇ ਨੇ ਵਾਕਿਆ ਦੱਸਿਆ ਕਿ ਵੀ ਕਿ ਬੱਚਿਆਂ ਨੂੰ ਉਸ ਆਖਿਆ ਕਿ ਵੀ ਅਜ਼ਾਨ ਦਿਓ, ਵਕਤ ਹੋ ਗਿਆ ਤੇ ਨਮਾਜ਼ ਪੜ੍ਹੀਏ ਬਾਜਮਾਤ। ਤਾਂ ਆਪ ਵਜ਼ੂ ਕਰਨ ਟੁਰ ਗਿਆ ਤੇ ਵਾਪਸ ਆਇਆ ਤੇ ਸਾਰੇ ਨੌਜਵਾਨ ਜਿਹੜੇ ਨਾ ਉਹ ਕਾਲਜਾਂ ਦੇ ਪੜ੍ਹਨ ਵਾਲੇ ਸਨ ਤੇ ਉਹ ਬੈਠੇ। ਉਸ ਆ ਕੇ ਪੁੱਛਿਆ ਵੀ ਅਜ਼ਾਨ ਦੇ ਛੜੀ ਜੇ? ਉਹਨਾਂ ਆਖਿਆ ਜੀ ਨਹੀਂ, ਅਜ਼ਾਨ ਤੇ ਕੋਈ ਨਹੀਂ ਦਿੱਤੀ। ਉਹਨਾਂ ਆਖਿਆ ਕਿਉਂ? ਨੌਜਵਾਨ ਆਖਣ ਲੱਗੇ ਜਨਾਬ ਸ਼ਰਮ ਆਉਂਦੀ ਹੈ। ਉਹਨਾਂ ਆਖਿਆ ਅੱਛਾ ਚਲੋ ਫਿਰ ਬਵੋ, ਕਿ ਬੇਸ਼ਰਮ ਆਉਂਦਾ ਅਜ਼ਾਨ ਦਿੰਦਾ ਫਿਰ ਨਮਾਜ਼ ਪੜ੍ਹਦੇ ਆ। ਤੇ ਉਹ ਇਹੀ ਹਾਲ ਜਿਹੜਾ ਹੈ ਉਹ ਇਜ਼ਹਾਰੇ ਮੁਹੱਬਤ ਦਾ ਵੀ ਹੈ। ਉਹ ਬੰਦਾ ਇੱਕ ਕਹਿੰਦਾ ਹੈ ਕਿ ਵੀ ਮੈਂ ਕਿਸੇ ਨੇ ਇੰਝ ਇਜ਼ਹਾਰੇ ਮੁਹੱਬਤ ਤੇ ਲੈਕਚਰ ਦਿੱਤਾ ਤੇ ਮੈਂ ਵੀ ਬੜਾ ਤੱਤ ਹੋ ਕੇ ਜੇ ਘਰ ਗਿਆ ਕਿ ਅੱਜ ਮੈਂ ਬੇਗਮ ਸਾਹਿਬਾ ਦੇ ਨਾਲ ਇਜ਼ਹਾਰੇ ਮੁਹੱਬਤ ਕਰ ਛੱਡਣਾ। ਉਹ ਕਹਿੰਦਾ ਮੈਂ ਪਹਿਲ ਦਿੱਤੀ, ਦਰਵਾਜ਼ਾ ਖੁੱਲ੍ਹਾ ਤੇ ਮੈਂ ਖਾਤੂਨੇ ਖਾਨਾ ਨੂੰ ਗਲੇ ਲਾ ਲਿਆ। ਅਜੇ ਮੈਂ ਉਹਨੂੰ ਗਲੇ ਲਾਇਆ ਹੀ ਹੈ ਤੇ ਉਹ ਤੇ ਬਿਲਕੁਲ ਇੰਝ ਪਿੱਛੇ ਜਾ ਪਈ, ਕਹਿੰਦੀ ਹੈ ਹਾਏ ਹਾਏ ਕੌਣ ਮਰ ਗਿਆ। ਯਾਨੀ ਮਰਨ ਤੋਂ ਥੱਲੇ ਐਕਸਟ੍ਰੀਮ ਤੱਕ ਤੇ ਅਸੀਂ ਇੱਕ ਦੂਜੇ ਦੇ ਨਾਲ ਕੋਈ ਇਜ਼ਹਾਰੇ ਹਮਦਰਦੀ ਵੀ ਨਹੀਂ ਕਰਦੇ ਨਾ ਇਜ਼ਹਾਰੇ ਮੁਹੱਬਤ ਵੀ ਨਹੀਂ ਕਰਦੇ। ਇਜ਼ਹਾਰੇ ਮੁਹੱਬਤ ਕਰਿਆ ਕਰੋ ਤੇ ਖੁਸ਼ ਰਿਹਾ ਕਰੋ। ਲਓ ਜੀ, ਅੱਜ ਦੀ ਗੱਲ ਫਿਰ ਇੱਥੇ ਤੱਕ ਹੀ। ਅਗਲੇ ਵਲੌਗ ਤੱਕ ਰੱਬ ਰੱਖਾ ਆਪਣਾ ਤੇ ਆਪਣੇ ਆਲੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਮਿਲਨੇ ਆ ਫਿਰ। ਅਸਲਾਮ ਵਾਲੇਕਮ।